किसान दूजे किसान नूं आपदी वट ते नहीं चढ़न दिंदा ते ਜ਼ਮੀਨਾਂ देण दी तां दूर दी गल है। साਡੀਆਂ लासां ਤੋਂ ਦੀ ਲੰਘ के तां जो कुछ मर्जी कर लैण पर ਅਸੀਂ ਆਪਦੀ ਜ਼ਮੀਨ 'ਚ ਇਹਨਾਂ ਨੂੰ ਵੜਨ ਨਹੀਂ ਦਿੰਦੇ। ਜਿਹੜਾ ਤਾਂ ਜੁਰਮ ਕਰ ਰਿਹਾ ਹੈ ਨਾ, ਜਿਹੜਾ ਤਾਂ ਕਸੂਰਵਾਰ ਹੈ, ਉਹਦੀ ਤਾਂ ਪਿੱਠ ਤੇ ਖੜਦੀ ਹੈ ਸਰਕਾਰ, ਪ੍ਰਸ਼ਾਸਨ ਉਹਦੀ ਪਿੱਠ ਤੇ ਖੜਦਾ ਹੈ। ਪਰ ਜਿਹੜੇ ਲੋਕ ਆਪਦੇ ਹੱਕ ਦੀ ਖਾਤਰ ਲੜਦੇ, ਹੱਕ ਸੱਚ ਦੀ ਲੜਾਈ ਲੜਦੇ ਆ, ਉਹਨਾਂ ਤੇ ਸਰਕਾਰ ਦਾ ਜ਼ਬਰ ਹੈ। ਇਹ ਸਰਕਾਰਾਂ ਨੇ ਇਹਨਾਂ ਦੀ ਬਾਂਹ ਕਿਹਨੇ ਮਰੋੜੀ ਹੋਈ ਹੈ? ਉਹ ਵਰਲਡ ਬੈਂਕ ਹੈ, ਉਹ ਸੰਸਾਰ ਬੈਂਕ ਹੈ, ਉਹ ਕੌਮਾਂਤਰੀ ਮੁੰਦਰਾ ਕੋਸ਼ ਹੈ ਤੇ ਉਹ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਰਾਣੇ, ਕਾਰਪੋਰੇਟ ਘਰਾਣੇ ਕਿ ਥਾਲੀ ਦੇ ਵਿੱਚੋਂ ਰੋਟੀ ਚੱਕਣ ਤੇ ਆਈ ਹੋਈ ਹੈ ਸਰਕਾਰ। ਤੇ ਇਸ ਤਰ੍ਹਾਂ ਲੋਕ ਨਹੀਂ ਹੋਣ ਦੇਣਗੇ। ਇਹ ਸਤਿ ਸ਼੍ਰੀ ਅਕਾਲ ਜੀ। ਬੀਬੀ ਜੀ, ਜਿਹੜੇ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਤੁਹਾਡੀਆਂ ਜ਼ਮੀਨਾਂ ਦੇ ਤੁਸੀਂ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਉਹਦੇ ਵੱਟੇ ਪਲਾਟ ਦੇਾਂਗੇ, ਕਿਸਾਨ ਨੂੰ ਕਰੋੜਪਤੀ ਬਣਾ ਦੇਾਂਗੇ, ਲੈਂਡ ਪੂਲਿੰਗ ਪਾਲਿਸੀ, ਕੀ ਲੱਗਦਾ ਗੇੜ ਚ ਆਉਂਦੀ ਹੈ ਗੱਲ? ਦਿਓਗੇ ਆਪਣੀਆਂ ਜ਼ਮੀਨਾਂ? ਕੀ ਲੱਗਦਾ ਜੀ? ਦੇਖੋ ਜੀ, ਇੱਕ ਕਿਸਾਨ ਦੂਜੇ ਕਿਸਾਨ ਨੂੰ ਆਪਦੀ ਵੱਟ ਤੇ ਨਹੀਂ ਚੜਨ ਦਿੰਦਾ ਤੇ ਜ਼ਮੀਨਾਂ ਦੇਣ ਦੀ ਤਾਂ ਦੂਰ ਦੀ ਗੱਲ ਹੈ। ਅਸੀਂ ਜ਼ਮੀਨਾਂ ਕਿਸੇ ਹਾਲਤ ਵੀ ਨਹੀਂ ਦੇਵਾਂਗੇ। ਅਸੀਂ ਮਰ ਜਾਾਂਗੇ, ਅਸੀਂ ਸਾਡੀਆਂ ਲਾਸਾਂ ਤੋਂ ਦੀ ਲੰਘ ਕੇ ਤਾਂ ਜੋ ਕੁਛ ਮਰਜ਼ੀ ਕਰ ਲੈਣ, ਪਰ ਅਸੀਂ ਆਪਦੀ ਜ਼ਮੀਨ 'ਚ ਇਹਨਾਂ ਨੂੰ ਵੜਨ ਨਹੀਂ ਦਿੰਦੇ। ਪਰ ਉਹ ਤਾਂ ਪਹਿਲਾਂ ਵੀ ਲੜਾਈ ਲੜੀ ਹੈ, 13 ਮਹੀਨੇ ਅਸੀਂ ਦਿੱਲੀ ਲੜ ਕੇ ਆਏ ਹਾਂ, ਪਰ ਅਸੀਂ ਹੁਣ ਵੀ ਪੂਰਾ ਸੰਘਰਸ਼ ਕਰਾਂਗੇ। ਅੱਛਾ, ਇੱਕ ਗੱਲ ਉਹ ਕਹਿੰਦੇ ਨੇ ਕਿ ਕਿਸੇ ਨਾਲ ਧੱਕਾ ਨਹੀਂ ਆ, ਜਿਹਨੇ ਦੇਣੀ ਹੈ ਉਹ ਦੇਵੇ, ਜਿਹਨੇ ਨਹੀਂ ਦੇਣੀ ਉਹ ਨਾ ਦੇਵੇ। ਤੁਹਾਨੂੰ ਲੱਗਦਾ ਕਿ ਧੱਕਾ ਨਹੀਂ ਹੈ? ਕਿਉਂਕਿ ਜਿਨ੍ਹਾਂ ਦੇ ਖਸਰਾ ਨੰਬਰ ਅਖਬਾਰ 'ਚ ਆ ਗਏ ਉਹ ਰੁਕ ਗਈ, ਹੋਲਡ ਹੋ ਗਈ, ਉਹ ਤੇ ਨਾ ਤਾਂ ਉਹ ਗਹਿਣੇ ਧਰ ਸਕਦੇ ਨੇ, ਨਾ ਲੋਨ ਲੈ ਸਕਦੇ ਨੇ, ਵੇਚਣ ਦੀ ਵੀ ਔਖ ਹੋਊਗੀ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਭਗਵੰਤ ਮਾਨ ਸਰਕਾਰ ਦੀਆਂ, ਇਹ ਨਾ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਤੇ ਜਿਹੜਾ ਉਹ ਜਾਨੀ ਧੱਕਾ ਤਾਂ ਹੈਗਾ ਹੀ ਹੈ। ਜੇ ਕੋਈ ਆਪਦੇ ਹੱਕ ਦੀ ਆਵਾਜ਼ ਉਠਾਉਂਦਾ ਹੈ ਤੇ ਉਹਦੇ ਵਾਸਤੇ ਵੀ ਹੈ ਨਾ ਉਹਨਾਂ ਦਾ ਧੱਕਾ ਹੈ। ਜਿਹੜਾ ਤਾਂ ਜੁਰਮ ਕਰ ਰਿਹਾ ਹੈ ਨਾ, ਜਿਹੜਾ ਤਾਂ ਕਸੂਰਵਾਰ ਹੈ, ਉਹਦੀ ਤਾਂ ਪਿੱਠ ਤੇ ਖੜਦੀ ਹੈ ਸਰਕਾਰ, ਪ੍ਰਸ਼ਾਸਨ ਉਹਦੀ ਪਿੱਠ ਤੇ ਖੜਦਾ ਹੈ। ਪਰ ਜਿਹੜੇ ਲੋਕ ਆਪਦੇ ਹੱਕ ਦੀ ਖਾਤਰ ਲੜਦੇ, ਹੱਕ ਸੱਚ ਦੀ ਲੜਾਈ ਲੜਦੇ ਆ, ਉਹਨਾਂ ਤੇ ਸਰਕਾਰ ਦਾ ਜ਼ਬਰ ਹੈ। ਸਾਡੇ ਪਿੰਡ ਹਿੰਮਤਪੁਰੇ ਠੇਕਾ ਹੈ, ਮਜ਼ਦੂਰਾਂ ਦੀ ਬਸਤੀ ਦੇ ਵਿੱਚ ਹੈ, ਐਂ ਵਿਚਾਲੇ ਠੇਕਾ ਹੈ, ਆਸੇ ਪਾਸੇ ਘਰ ਹੈ, ਘਰ ਦੇ ਵਿੱਚ ਠੇਕਾ ਰੱਖਿਆ ਹੋਇਆ ਹੈ। ਉਸ ਠੇਕੇ ਦੇ ਉੱਥੇ ਔਰਤਾਂ ਇੰਨੀਆਂ ਦੁਖੀ ਹੈ ਕਿ ਉੱਥੇ ਠੇਕੇ ਵਾਲੇ ਜਿਹੜੇ ਸ਼ਰਾਬ ਪੀ ਲੋਕ ਉੱਥੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੈ, ਉੱਥੇ ਸਾਹਮਣੇ ਖੜ ਪਿਸ਼ਾਬ ਕਰਦੇ ਹੈ। ਉੱਥੇ ਬਸਤੀ ਇੰਨੀ ਤੰਗ ਹੋ ਚੁੱਕੀ ਹੈ ਕਿ 8-9 ਮਹੀਨੇ ਤੋਂ ਉੱਥੇ ਬੁਰਾ ਹਾਲ ਹੈ। ਸਰਕਾਰ ਤੱਕ ਪਹੁੰਚ ਕੀਤੀ ਉਹਦੇ ਲਈ? ਅਸੀਂ ਕਰੀ ਹੈ ਜੀ, ਤੇ ਅਸੀਂ ਦੂਜਾ ਉੱਥੇ ਧਰਨਾ ਲੱਗਿਆ ਹੋਇਆ ਸੀ। ਅਸੀਂ 4-5 ਦਿਨ ਧਰਨਾ ਉੱਥੇ ਲਾਇਆ ਤੇ 5ਵੇਂ ਦਿਨ ਸਾਨੂੰ ਪੁਲਿਸ ਨੇ ਇੰਨੀ ਵੱਡੀ ਤਾਕਤ, ਪੁਲਿਸ ਨੇ ਸੱਦੀ, ਬਾਹਰੋਂ ਪੁਲਿਸ ਸੱਦੀ ਤੇ ਸਾਨੂੰ 10 ਔਰਤਾਂ ਤੇ 10 ਆਦਮੀ ਵਿੱਚ, ਅਸੀਂ ਜ਼ਿਮੀਂਦਾਰ ਸੀ ਤੇ ਵਿੱਚ ਮਜ਼ਦੂਰ ਔਰਤਾਂ ਤੇ ਮਜ਼ਦੂਰ ਸੀਗੇ ਮਜ਼ਦੂਰ ਜਿਹੜੇ, ਤੇ ਸਾਨੂੰ ਚੱਕ ਕੇ ਤੇ ਚੌਂਕੀ ਲੈ ਗਏ ਬਿਲਾਸਪੁਰ। ਤੇ ਉਹਨਾਂ ਨੂੰ ਨਹੀਂ ਹਜੇ 7-5 ਦਿਨ ਲਏ ਸੀ। ਅੱਜ 25 ਤਰੀਕ ਹੈ, ਅੱਜ ਦਾ ਦਿਨ ਲਿਆ ਹੈ ਐਸਡੀਐਮ ਨੇ ਵੀ 25 ਤਰੀਕ ਨੂੰ ਇਹ ਜਿਹੜਾ ਇੱਥੋਂ ਠੇਕਾ ਚੱਕਿਆ ਜਾਊਗਾ। ਹੁਣ ਪਤਾ ਲੱਗ ਜੂ ਵੀ ਕਿੰਨਾ ਕਿ ਇਹਨਾਂ ਦੀ ਗੱਲ ਤੇ ਸਾਨੂੰ ਵੈਸੇ ਤਾਂ ਯਕੀਨ ਹੀ ਨਹੀਂ ਵੀ ਅੱਜ ਪਤਾ ਲੱਗ ਜੂ ਚੱਕਦੇ, ਜੇ ਨਾ ਚੱਕਿਆ ਉੱਥੋਂ ਅਸੀਂ ਸੰਘਰਸ਼ ਤਿੱਖਾ ਕਰਾਂਗੇ। ਅੱਛਾ ਬੀਬੀ, ਇਹਨੂੰ ਫਿਰ ਕਿਵੇਂ ਦੇਖਦੇ ਹੋ ਵੀ ਗੱਲ ਨਹੀਂ ਕਰਦੇ, ਗੱਲ ਕਰਨ ਵਾਲੀ ਗੱਲ ਤੇ ਨਹੀਂ ਆਉਂਦੇ, ਸਿੱਧਾ ਐਕਸ਼ਨ ਕਰਦੇ ਨੇ? ਜਿੱਦਾਂ ਤੁਸੀਂ ਕਹਿੰਦੇ ਹੋ ਵੀ ਚੱਕਣ ਲਈ ਵੱਡੀ ਫੋਰਸ ਆ ਗਈ, ਚੱਕ ਕੇ ਲੈ ਗਏ। ਜੇ ਗੱਲ ਕਰਨ ਤਾਂ ਕੋਈ ਹੱਲ ਵੀ ਨਿਕਲੇ, ਐਂਡ ਤੇ ਗੱਲ ਕਰਕੇ ਤਾਂ ਨਿਬੇੜਾ ਹੋਣਾ। ਫਿਰ ਤੁਹਾਨੂੰ ਕੀ ਲੱਗਦਾ ਕਿ ਸਿਰ ਨੂੰ ਇੰਨਾ ਜ਼ਿਆਦਾ ਨਸ਼ਾ ਚੜ ਗਿਆ ਸੱਤਾ ਦਾ, ਜਾਂ ਫਿਰ ਪੁਲਿਸ ਦੀ ਇਸ ਤਰੀਕੇ ਨਾਲ ਹੀ ਵਰਤੋਂ ਕਰਨੀ ਹੈ? ਨਸ਼ਾ ਸੱਤਾ ਦਾ ਹੈਗਾ, ਬਾਕੀ ਇਹਨਾਂ ਨੇ ਉਹਨਾਂ ਤੋਂ ਪੈਸੇ ਖਾਣੇ ਹੁੰਦੇ ਆ। ਜਿਹੜੇ ਇਹੋ ਜਿਹੇ ਪੁੱਠੇ ਕੰਮ ਕਰਦੇ ਆ, ਨਸ਼ੇ ਵੇਚਦੇ ਆ, ਉੱਥੇ ਚਿੱਟਾ ਵੀ ਵਿਕਦਾ, ਉੱਥੇ ਹੋਰ ਵੀ ਬਹੁਤ ਸਾਰੇ ਨਸ਼ੇ ਵਿਕਦੇ ਆ, ਉਹਨਾਂ ਦੀ ਤਾਂ ਸਰਕਾਰ ਪਿੱਠ ਤੇ ਖੜੀ ਹੈ। ਤੇ ਆਮ ਲੋਕਾਂ ਤੇ ਜਿਹੜੇ ਜ਼ੁਲਮ ਖਿਲਾਫ ਲੜਦੇ ਆ ਤੇ ਉਹਨਾਂ ਤੇ ਸਰਕਾਰ ਜ਼ੁਲਮ ਢਾਉਂਦੀ ਹੈ ਤੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਸੜਦੀ ਹੈ। ਅੱਛਾ, ਹੁਣ ਆਪਾਂ ਕਈ ਘਟਨਾਵਾਂ ਦੇਖ ਰਹੇ ਆ, ਇਨਕਾਊਂਟਰ ਹੋਏ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਨਕਲੀ ਸੀ, ਉਹ ਜਾਣ ਕੇ ਮਾਰੇ ਗਏ, ਜਾਂ ਫਿਰ ਕਸਟਡੀ ਦੇ ਵਿੱਚ ਪੁਲਿਸ ਦੀ ਚ ਮੌਤ ਹੋ ਜਾਂਦੀ ਹੈ। ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਪਰ ਜਦੋਂ ਇਹਦਾ ਕੋਈ ਵਿਰੋਧ ਕਰਦਾ, ਕੋਈ ਗੱਲ ਕਰਦਾ, ਤਾਂ ਮੁੱਖ ਮੰਤਰੀ ਸਾਹਿਬ ਜਾਂ ਡੀਜੀਪੀ ਪੰਜਾਬ ਦਾ ਕਹਿੰਦਾ ਵੀ ਸਾਡੀ ਪੁਲਿਸ ਦਾ ਹੌਸਲਾ ਟੁੱਟਦਾ, ਇਦਾਂ ਦੀਆਂ ਗੱਲਾਂ ਨਾ ਕਰੋ। ਅੱਜ ਵੀ ਬੇਸ਼ੱਕ ਤੁਸੀਂ ਵੱਡੀ ਗਿਣਤੀ ਇਕੱਠੇ ਹੋ ਕੇ ਇਹ ਸਾਰੀਆਂ ਗੱਲਾਂ ਕੀਤੀਆਂ ਨੇ, ਪਰ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੌਣ ਹੈ? ਜੇ ਪੁਲਿਸ ਦਾ ਹੌਸਲਾ ਇੰਨਾ ਜ਼ਿਆਦਾ ਵੱਧ ਗਿਆ ਹੈ ਤਾਂ ਜੇ ਉੱਤੇ ਗੱਲ ਕਰੋ ਕਹਿੰਦੇ ਸਾਡਾ ਹੌਸਲਾ ਟੁੱਟਦਾ, ਫਿਰ ਇਹਨਾਂ ਦੇ ਪਿੱਛੇ ਕੌਣ ਹੈ ਜਿਹੜਾ ਸਾਰਾ ਕੁਝ ਕਰਾ ਰਿਹਾ ਹੈ ਇਹਨਾਂ ਤੋਂ? ਇਹਨਾਂ ਦੇ ਪਿੱਛੇ ਦੇਖੋ ਜੀ, ਜਿਹੜੀ ਇਹ ਵੋਟਾਂ ਲੈ ਕੇ ਸਰਕਾਰਾਂ ਬਣਦੀਆਂ, ਇਹ ਸਰਕਾਰਾਂ ਸਾਡੀਆਂ ਨਹੀਂ, ਇਹ ਕਾਰਪੋਰੇਟਾਂ ਦੀਆਂ ਹੈ। ਇਹਨਾਂ ਦੇ ਪਿੱਛੇ ਉਹ ਖੜੇ ਹੈ, ਉਹ ਕਾਰਪੋਰੇਟ ਖੜੇ ਹੈ। ਇਹ ਜਿਹੜਾ ਹੁਣ 13 ਮਹੀਨੇ ਸੰਘਰਸ਼ ਕੀਤਾ ਦਿੱਲੀ ਦੇ ਵਿੱਚ, ਇੰਨਾ ਕੁਛ ਲੋਕਾਂ ਨੂੰ ਹਜ਼ਾਰਾਂ ਯੂਨੀਵਰਸਿਟੀਆਂ ਨਹੀਂ ਸਿਖਾ ਸਕੀਆਂ,
ਜਿੰਨਾ ਕੁਛ ਉੱਥੋਂ ਲੋਕਾਂ ਨੇ ਸਿੱਖਿਆ ਹੈ। ਸਾਡੇ ਆਏ ਜਦੋਂ ਸੰਘਰਸ਼ ਹੁੰਦੇ ਆ, ਸਾਡੇ ਉੱਥੇ ਸਾਡੀ ਹੋਰ ਚੇਤਨਾ ਵੱਧਦੀ ਹੈ। ਅਸੀਂ ਸਾਡੇ ਲੋਕ ਹੋਰ ਬਹੁਤ ਕੁਝ ਸਿੱਖਦੇ ਆ, ਜਾਗਦੇ ਆ, ਉਹਨਾਂ ਨੂੰ ਪਤਾ ਲੱਗਦਾ ਹੈ ਵੀ ਅਸੀਂ ਕਿਵੇਂ ਲੜਨਾ ਹੈ ਤੇ ਕਿੱਥੇ ਸਾਡਾ ਕੀ ਪਿਆ, ਕਿੱਥੇ ਕੌਣ ਇਹ ਜ਼ਬਰ ਖਿਲਾਫ ਕੌਣ ਹੈ, ਇਹਦੇ ਮਗਰ ਕੌਣ ਹੈ, ਇਹ ਸਰਕਾਰਾਂ ਦੇ ਇਹਨਾਂ ਦੀ ਬਾਂਹ ਕਿਹਨੇ ਮਰੋੜੀ ਹੋਈ ਹੈ। ਉਹ ਵਰਲਡ ਬੈਂਕ ਹੈ, ਉਹ ਸੰਸਾਰ ਬੈਂਕ ਹੈ, ਉਹ ਮੰਤਰੀ ਮੁੰਦਰਾ ਕੋਸ਼ ਹੈ ਤੇ ਉਹ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਰਾਣੇ, ਕਾਰਪੋਰੇਟ ਘਰਾਣੇ ਹੈ। ਜਿਹੜੇ ਤੁਸੀਂ ਨਾਮ ਲੈ ਰਹੇ ਹੋ, ਆਮ ਪਿੰਡੂ ਮਜ਼ਦੂਰ ਤੇ ਆਮ ਪਿੰਡੂ ਔਰਤਾਂ ਇਸ ਨੂੰ ਸਮਝਦੀਆਂ ਨੇ? ਇਹ ਜਿਹੜੇ ਤੁਸੀਂ ਤਾਂ ਸ਼ਬਦ ਵਰਤ ਰਹੇ ਹੋ, ਤੁਸੀਂ ਜਥੇਬੰਦੀ ਦੇ ਵਿੱਚੋਂ, ਜਥੇਬੰਦੀ 'ਚ ਗੱਲਾਂ ਹੁੰਦੀਆਂ ਤੁਸੀਂ ਸੁਣਦੇ ਹੋ, ਪਰ ਆਮ ਨਾਗਰਿਕ, ਆਮ ਲੋਕਾਂ ਤੱਕ ਇਹ ਚੀਜ਼ਾਂ ਜਾਂਦੀਆਂ ਨੇ? ਤੁਹਾਨੂੰ ਲੱਗਦਾ ਰਸਾਈ ਹੁੰਦੀ ਹੈ? ਤੁਸੀਂ WTO ਦਾ ਨਾਮ ਲਿਆ, ਜਿਹੜੇ ਕਹਿੰਦੇ ਨੇ ਕਿ ਖੇਤੀ ਘਟਾਓ, ਖੇਤੀ ਬਹੁਤ ਤੁਹਾਡੇ ਦੇਸ਼ 'ਚ ਲੋਕ ਕਰਦੇ ਨੇ, ਇਹ ਘਟਾਓ, ਆਪਾਂ ਕਾਰਪੋਰੇਟਾਂ ਨੂੰ ਬਾੜੀਏ। ਤੁਹਾਨੂੰ ਕੀ ਲੱਗਦਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਆਮ ਲੋਕਾਂ ਤੱਕ ਜਾਂਦੀਆਂ ਨੇ? ਹਾਂਜੀ, ਇਹ ਆਮ ਲੋਕਾਂ ਤੱਕ ਜਾਂਦੀਆਂ। ਕਿਵੇਂ? ਅਸੀਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਦੀਆਂ, ਅਸੀਂ ਲੋਕਾਂ ਨੂੰ ਸਿਖਾਉਂਦੇ ਆ ਜਾ ਕੇ, ਅਸੀਂ ਲੋਕਾਂ ਦੇ ਚੁੱਲ੍ਹੇ ਤੱਕ, ਅਸੀਂ ਲੋਕਾਂ ਦੇ ਘਰ ਤੱਕ ਅਸੀਂ ਇਹ ਗੱਲ ਪਹੁੰਚਾਉਂਦੇ ਆ ਜਾ ਕੇ। ਲੋਕ ਬਹੁਤ ਸਮਝ ਚੁੱਕੇ ਆ, ਹੁਣ ਲੋਕ ਪੂਰਾ ਸਮਝ ਚੁੱਕੇ ਆ ਵੀ ਹੁਣ ਤਾਂ ਜਾਣੀ ਸਮਾਂ ਆ ਗਿਆ ਕਿ ਥਾਲੀ ਦੇ ਵਿੱਚੋਂ ਰੋਟੀ ਚੱਕਣ ਤੇ ਆਈ ਹੋਈ ਹੈ ਸਰਕਾਰ, ਤੇ ਇਸ ਤਰ੍ਹਾਂ ਲੋਕ ਨਹੀਂ ਹੋਣ ਦੇਣਗੇ। ਇਹ ਜਾਣੀ ਕਿ ਜੋ ਵੱਡੀਆਂ ਤਾਕਤਾਂ ਜਿਹੜੀਆਂ ਪਿੱਛੇ ਖੜੀਆਂ, ਪੰਜਾਬ ਤੇ ਬਹੁਤ ਚਿਰਾਂ ਦੀ ਅੱਖ ਹੈ, ਜੋ ਕਿ ਪੰਜਾਬ ਦੇ ਵਿੱਚ ਵਧੀਆ ਮੌਸਮ ਨੇ, ਇੱਥੇ ਠੰਡ ਵੀ ਹੈ, ਇੱਥੇ ਗਰਮੀ ਵੀ ਹੈ, ਇੱਥੇ ਬਹੁਤ ਸੋਹਣੀਆਂ ਹਵਾਵਾਂ ਨੇ, ਇੱਥੇ ਬਹੁਤ ਸੋਹਣਾ ਹੈਗਾ ਸਾਰਾ ਕੁਝ, ਜਿਹੜਾ ਧਰਤੀ ਉਪਜਾਊ ਧਰਤੀ ਹੈ। ਇੱਥੇ ਧਰਤੀ ਤੇ ਬਹੁਤ ਚਿਰਾਂ ਦੀ ਅੱਖ ਹੈ, ਜਿਹੜੀ ਇਹ ਲੋਕ ਕਦੇ ਇਹ ਹੋਣ ਨਹੀਂ ਦੇਣਗੇ। ਜੇ ਕਹਿ ਦਈਏ ਉਹ ਤਾਕਤਾਂ ਜਿਹੜੀਆਂ ਉਹ ਵੱਡੀਆਂ ਹੈ, ਉਹ ਸਿਰਫ 10% ਲੋਕ ਹੈ, ਪਰ ਜਿਹੜੀ ਇਹ ਲੋਕ ਤਾਕਤ ਹੈ ਇਹ ਵੱਡੀ ਹੈ। ਇਹ ਲੋਕ ਤਾਕਤ ਜਦੋਂ ਸਾਹਮਣੇ ਆ ਗਈ ਤੇ ਇਹ ਤਾਕਤਾਂ ਕੁਝ ਕਰ ਨਹੀਂ ਪਰ ਸਕਦੀ। ਇਹਨੂੰ ਤਾਂ ਪੁਲਿਸ ਨਾਲ ਦਬਾ ਲੈਂਦੇ ਨੇ, ਫਿਰ ਉਹ ਵੱਡੇ ਇਕੱਠ ਕਰਕੇ ਤੁਸੀਂ ਦੇਖਦੇ ਹੀ ਹੋ ਵੀ ਐਕਸਪ੍ਰੈਸਵੇ ਜਿੱਥੇ ਬਣ ਰਹੇ ਨੇ ਧੱਕੇ ਨਾਲ ਜ਼ਮੀਨਾਂ ਲਈਆਂ ਜਾ ਰਹੀਆਂ ਨੇ। ਨਹੀਂ ਜੀ, ਜਦੋਂ ਸਾਡੀ ਤਾਕਤ ਮੂਹਰੇ ਆ ਜਾਵੇ ਤੇ ਫਿਰ ਅਸੀਂ ਪੁਲਿਸ ਨੂੰ ਵੀ ਮੂਹਰੇ ਲਾ ਲੈਂਦੇ ਹੁੰਦੇ। ਪੁਲਿਸ ਨੂੰ ਅਸੀਂ ਮੋੜਿਆ ਬਹੁਤ ਥਾਂ ਤੋਂ, ਗੋਬਿੰਦਪੁਰੇ ਦੀ ਹੋਵੇ ਗੱਲ, ਧੌਲਾ ਛੰਨਾ ਦੀ ਹੋਵੇ ਗੱਲ, ਅਸੀਂ ਸੰਘਰਸ਼ ਜਿੱਤੇ ਹੈ ਤੇ ਲੜੇ ਹੈ ਤੇ ਪੁਲਿਸ ਭਜਾਈ ਹੈ। ਬਹੁਤ ਬਹੁਤ ਧੰਨਵਾਦ।